ਵੈਲਕਮ, ਖੁਸ਼ਾਮਦੀਦ ਜੀ ਆਇਆਂ ਨੂੰ ਤੁਹਾਨੂੰ ਆਪਣੇ ਪ੍ਰੋਗਰਾਮ ਬੀਤੀਆਂ ਰੁੱਤਾਂ ਦੇ ਵਿੱਚ। ਮੈਂ ਤੁਹਾਡਾ ਮੇਜ਼ਬਾਨ ਸਰਫਰਾਜ਼ ਇੱਕ ਵਾਰੀ ਫਿਰ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ, ਨਵਾਂ ਟੌਪਿਕ, ਨਵੀਂ ਕਹਾਣੀ ਲੈ ਕੇ। ਤੇ ਕੋਈ ਬਾਦਸ਼ਾਹ ਸੀ, ਉਹਦੇ ਅੰਦਰ ਇਹੋ ਜਿਹੀ ਅਨਾ ਸੀ ਜਾਂ ਇਹੋ ਜਿਹੀ ਸੋਚ ਸੀ, ਜਿਸ ਤਰ੍ਹਾਂ ਫਾਰਾਊਨ ਜਿਹੜਾ ਸੀ ਨਾ, ਫਾਰਾਊਨ ਦੇ ਵਿੱਚ ਇਹੋ ਜਿਹੀ ਸੋਚ ਪਾਈ ਗਈ ਕਿ ਉਹ ਆਪਣੇ ਉਹਨੂੰ ਰੱਬ ਤਸੱਵਰ ਕਰਦਾ ਸੀ, ਜਾਂਦਾ ਸੀ ਜੋ ਕੁਛ ਕਰ ਰਿਹਾ ਮੈਂ ਕਰ ਰਿਹਾ, ਮੇਰੀ ਮਰਜ਼ੀ ਤੋਂ ਬਗੈਰ ਕੁਛ ਨਹੀਂ ਹੋ ਰਿਹਾ। ਇਸੇ ਤਰ੍ਹਾਂ ਇਸ ਬਾਦਸ਼ਾਹ ਦੀ ਸੋਚ ਵੀ ਕੁਛ ਉਹਦੇ ਨਾਲ ਰਲਦੀ ਮਿਲਦੀ ਸੀ। ਉਹਦੀਆਂ ਦੋ ਬੇਟੀਆਂ ਹੁੰਦੀਆਂ ਨੇ ਤੇ ਦੋ ਨੂੰ ਇੱਕ ਦਿਨ ਖੜਿਆਂ ਕਰਕੇ ਤਾਂ ਉਹਨਾਂ ਨੂੰ ਪੁੱਛਦਾ ਆਇਆ ਕਿ ਮੈਨੂੰ ਇਹ ਦੱਸੋ ਕਿ ਤੁਸੀਂ ਮੇਰਾ ਦਿੱਤਾ ਖਾਂਦੀਆਂ ਜੇ ਜਾਂ ਰੱਬ ਦਾ ਦਿੱਤਾ ਖਾਂਦੀਆਂ ਜੇ। ਇੱਕ ਬੇਟੀ ਜਿਹੜੀ ਹੁੰਦੀ ਹੈ ਉਹ ਆਂਦੀ ਅੱਬਾ ਜੀ ਅਸੀਂ ਤੁਹਾਡਾ ਦਿੱਤਾ ਖਾਂਦੀਆਂ ਵਾ। ਦੂਜੀ ਜਿਹੜੀ ਬੇਟੀ ਹੁੰਦੀ ਉਹਨੂੰ ਪੁੱਛਦਾ ਤੇ ਉਹ ਆਂਦੀ ਅੱਬਾ ਜੀ ਮੈਂ ਰੱਬ ਦਾ ਦਿੱਤਾ ਖਾਂਦੀ ਹਾਂ, ਤੁਸੀਂ ਵੀ ਰੱਬ ਦਾ ਦਿੱਤਾ ਖਾਂਦੇ ਜੇ। ਇੱਥੇ ਜਿੰਨੇ ਵੀ ਨੇ ਸਾਰੇ ਰੱਬ ਦਾ ਦਿੱਤਾ ਖਾਂਦੇ ਨੇ। ਦੁਨੀਆ ਦੇ ਵਿੱਚ ਜਿੰਨੀ ਮਖਲੂਕਾਤ ਹੈ ਸਾਰੀ ਹੀ ਰੱਬ ਦਾ ਦਿੱਤਾ ਹੀ ਖਾਂਦੀਆਂ ਨੇ, ਕਿਉਂਕਿ ਉਹ ਪੱਥਰ ਦੇ ਵਿੱਚ ਕੀੜੇ ਨੂੰ ਵੀ ਰਿਜ਼ਕ ਪਹੁੰਚਾ ਦਿੰਦਾ। ਉਹ ਇਹੋ ਜਿਹੀ ਜ਼ਾਤ ਹੈ। ਲਿਹਾਜ਼ਾ ਇਹ ਜਿਹੜਾ ਬਾਦਸ਼ਾਹ ਸੀ ਇਹਦਾ ਅਨੋਖਾ ਹੀ ਸਵਾਲ ਸੀ। ਜਿਹੜੀ ਕਹਿ ਦਿੰਦੀ ਹੈ ਕਿ ਅਸੀਂ ਤੁਹਾਡਾ ਦਿੱਤਾ ਖਾਂਦੀਆਂ ਵਾ, ਉਹਦੇ ਵਾਰੀ ਬੜਾ ਖੁਸ਼ ਹੁੰਦਾ ਹੈ ਤੇ ਦੂਸਰੀ ਵਾਰੀ ਨਾਰਾਜ਼ ਹੋ ਜਾਂਦਾ, ਇੰਨਾ ਕਿ ਗੁੱਸਾ ਉਹਨੂੰ ਚੜ੍ਹ ਜਾਂਦਾ ਜਾਂ ਇੰਨਾ ਕਿ ਉਹਦੀ ਗੱਲ ਦਾ ਬੁਰਾ ਮਹਿਸੂਸ ਕਰਦਾ ਹੈ ਕਿ ਉਹਨੂੰ ਕਹਿੰਦਾ ਹੈ ਕਿ ਅੱਜ ਤੋਂ ਬਾਅਦ ਮੈਂ ਤੈਨੂੰ ਨਹੀਂ ਕੁਝ ਦੇਣਾ, ਮੈਂ ਵੇਖਾਂਗਾ ਤੂੰ ਕਿਵੇਂ ਖਾਂਦੀ ਹੈ। ਲਿਹਾਜ਼ਾ ਕੀ ਕਰਦਾ, ਪਿੰਡ ਦੇ ਵਿੱਚ ਨਾ ਜਾਂ ਉਸ ਸਲਤਨਤ ਦੇ ਵਿੱਚ ਐਸਾ ਬੰਦਾ ਚੁਣਦਾ ਜਿਹੜਾ ਹਾਰਟ ਤੇ ਜਾਂ ਜਿਹਨੂੰ ਕੋਹੜ ਦੀ ਬਿਮਾਰੀ ਸੀ, ਬਿਮਾਰੀ ਨਾਲ ਭਰਿਆ ਪਿਆ ਸੀ। ਉਹ ਬੰਦਾ ਲੱਭ ਕੇ ਤਾਂ ਉਹਦੇ ਨਾਲ ਉਹਦੀ ਸ਼ਾਦੀ ਕਰਾ ਦਿੰਦਾ ਹੈ। ਸ਼ਾਦੀ ਕਰਾ ਕੇ ਤਾਂ ਉਹਨੂੰ ਮਹਿਲ 'ਚੋਂ ਕੱਢ ਦਿੰਦਾ ਹੈ। ਕਹਿੰਦਾ ਕਿ ਲੈ ਹੁਣ ਮੈਂ ਵੇਖਾਂਗਾ ਵੀ ਤੂੰ ਰੱਬ ਦਾ ਦਿੱਤਾ ਕਿੰਨਾ ਕੀ ਖਾਂਦੀ ਹੈ। ਉਹਨੇ ਅੱਬਾ ਜੀ ਮੈਂ ਜਾਂਦੀ ਵਾਰੀ ਫਿਰ ਤੁਹਾਨੂੰ ਦੱਸ ਦੇਵਾਂ ਕਿ ਅਸੀਂ ਰੱਬ ਦਾ ਹੀ ਦਿੱਤਾ ਖਾਂਦੇ ਹਾਂ। ਅੱਛਾ ਜੀ, ਲੈ ਜਾਂਦੀ ਲਗੇ ਜਾ ਰਹੇ ਹੁੰਦੇ ਨੇ ਤੇ ਕੋਈ ਮੂੰਹ ਜਿੱਧਰ ਨੂੰ ਆਉਂਦਾ ਉਧਰ ਨੂੰ ਚਲੇ ਜਾਂਦੇ ਨੇ। ਜੰਗਲ ਦੇ ਵਿੱਚੋਂ ਇੰਝ ਲੰਘਦੇ ਤੇ ਥੋੜ੍ਹਾ ਸਮਾਂ ਹੋ ਜਾਂਦਾ, ਪਿਛਲਾ ਪੈਰ 4-5 ਵਜੇ ਦਾ ਜਿਸ ਤਰ੍ਹਾਂ ਟਾਈਮ ਹੁੰਦਾ ਪਿਛਲਾ ਪੈਰ ਹੋ ਜਾਂਦਾ ਤੇ ਉੱਥੇ ਇੱਕ ਦਰਖਤ ਦੇ ਥੱਲੇ ਨਾ ਸਟੇ ਕਰਦੇ ਨੇ ਤੇ ਉੱਤੇ ਨਾ ਇੱਕ ਤੋਤਾ ਤੇ ਇੱਕ ਤੋਤੀ ਉਸ ਦਰਖਤ ਦੇ ਉੱਤੇ ਬੈਠੇ ਹੁੰਦੇ ਨੇ। ਉਹਨਾਂ ਦੋਵਾਂ ਨੂੰ ਵੇਖ ਕੇ ਨਾ ਤੇ ਆਪਸ 'ਚ ਗੱਲਾਂ ਕਰਨ ਲੱਗ ਪੈਂਦੇ ਨੇ। ਉਹਨਾਂ ਦੇ ਅੱਗੇ ਥੋੜ੍ਹਾ ਜਿਹਾ ਨਾ ਪਾਣੀ ਖੜਾ ਹੁੰਦਾ ਹੈ, ਜਿਸ ਤਰ੍ਹਾਂ ਛਪੜੀ ਟੈਪ ਹੁੰਦਾ ਨਾ, ਛੋਟਾ ਜਿਹਾ ਪਾਣੀ ਕਿਸੇ ਵੀ ਦਹਾਤਾਂ ਦੇ ਵਿੱਚ ਨਾ ਬਾਅਦ ਟਾਈਮ ਬਾਰਿਸ਼ ਵਗੈਰਾ ਪੈ ਜਾਏ ਜਾਂ ਖੜਾ ਹੋ ਜਾਂਦਾ, ਬਾਰਿਸ਼ ਦਾ ਪਾਣੀ ਉੱਥੇ ਖੜਾ ਹੁੰਦਾ ਹੈ। ਤੇ ਕਬੂਤਰ ਤੋਤਾ ਕਹਿੰਦਾ ਉਹਨੂੰ, ਤੋਤੀ ਨੂੰ, ਕਿ ਤੈਨੂੰ ਪਤਾ ਹੈ ਇਹ ਜਿਹੜਾ ਪਾਣੀ ਖੜਾ ਹੈ ਇਹਦੇ ਵਿੱਚ ਕੋਈ ਵੀ ਬਿਮਾਰੀ ਵਾਲਾ ਬੰਦਾ ਨਹਾਲੇਗਾ ਨਾ ਤੇ ਉਹਦੀ ਬਿਮਾਰੀ ਉਸੇ ਟਾਈਮ ਠੀਕ ਹੋ ਜਾਏਗੀ, ਸ਼ਿਫਾ ਪਾਲੇਗਾ। ਤੇ ਉਹ ਅੱਗੋਂ ਕਹਿੰਦੀ ਕਿ ਤੈਨੂੰ ਪਤਾ ਹੈ ਕਿ ਇਸ ਪਾਣੀ ਦੇ ਥੱਲੇ ਖਜ਼ਾਨਾ ਦੱਬਿਆ ਹੋਇਆ ਹੈ। ਅੱਛਾ ਜੀ, ਉਹ ਇਹ ਗੱਲ ਕਰਦੇ ਹੁੰਦੇ ਨੇ ਉਹਨਾਂ ਨੂੰ ਸੁਣਾਉਣ ਵਾਸਤੇ। ਉਹ ਸੁਣ ਲੈਂਦੇ ਨੇ। ਉਹ ਕੀ ਕਰਦੀ ਹੈ ਕਿ ਆਪਦੇ ਬੰਦੇ ਨੂੰ ਨਾ ਲੈ ਕੇ ਤੇ ਉਹਦੇ ਵਿੱਚ ਤਾਰੀ ਲਵਾਉਂਦੀ ਜਾਂ ਡੁਬਕੀ ਲਵਾਉਂਦੀ ਹੈ ਤਾਂ ਉਸੇ ਤਰ੍ਹਾਂ ਵਾਕਈ ਉਹ ਬਿਲਕੁਲ ਠੀਕ ਹੋ ਜਾਂਦਾ, ਸ਼ਿਫਾ ਪਾ ਲੈਂਦਾ ਹੈ। ਉਹ ਰੱਬ ਦਾ ਸ਼ੁਕਰ ਕਰਦੀ ਹੈ। ਉਸ ਤੋਂ ਬਾਅਦ ਦੋਵੇਂ ਰਲ ਕੇ ਨਾ ਤਾਂ ਉਸ ਜਗ੍ਹਾ ਨੂੰ ਪੁੱਟਦੇ ਨੇ, ਉੱਥੋਂ ਖਜ਼ਾਨਾ ਨਿਕਲਦਾ ਹੈ। ਖਜ਼ਾਨਾ ਲੈ ਕੇ ਤੇ ਯਾਨੀ ਕਿ ਥੋੜ੍ਹੇ ਫਾਸਲੇ 'ਤੇ ਲਾ ਲਓ ਕੋਈ 10 ਕਿਲੋਮੀਟਰ ਜਾਂ 15 ਜਾਂ 20 ਇੰਨੇ ਫਾਸਲੇ 'ਤੇ ਜਾ ਕੇ ਨਾ ਤੇ ਜਿੰਨੀ ਉਹਨਾਂ ਕੋਲ ਦੌਲਤ ਆ ਜਾਂਦੀ ਜਾਂ ਜਿੰਨਾ ਉਹਨਾਂ ਕੋਲ ਖਜ਼ਾਨੇ ਦਾ ਮਾਲ ਆ ਜਾਂਦਾ ਹੈ ਤੇ ਉਹਨੂੰ ਲੈ ਕੇ ਨਾ ਇੱਕ ਮਹਿਲ ਤਿਆਰ ਕਰਦੀ ਹੈ। ਮਹਿਲ ਤਿਆਰ ਕਰਦੀ ਖੂਬਸੂਰਤ। ਤੇ ਜਿਸ ਤਰ੍ਹਾਂ ਖੂਬਸੂਰਤ ਮਹਿਲ ਤਿਆਰ ਕਰਦੀ ਤਾਂ ਉੱਥੋਂ ਦੀ ਜਿਹੜੀ ਵਾਮ ਹੁੰਦੀ ਨੇ ਆਸੇ ਪਾਸੇ ਦੀ, ਉਹਨਾਂ ਦੀ ਦਾਵਤ ਕਰਦੀ ਹੈ। ਤੇ ਦਾਵਤ ਦੇ ਵਿੱਚ ਐਲਾਨ ਕਰਦੀ ਹੈ ਕਿ ਹਰ ਬੰਦਾ ਜਿਹੜਾ ਵੀ ਹੈਗਾ ਉਹ ਆ ਮੇਰੀ ਦਾਵਤ 'ਚ ਆਵੇ। ਤੇ ਜਿਸ ਟਾਈਮ ਉਹ ਦਾਵਤ 'ਚ ਆਉਂਦੇ ਨੇ, ਦਾਵਤ 'ਚ ਵਾਮ ਆਉਂਦੀ ਹੈ ਤੇ ਉਹਨਾਂ ਨੂੰ ਇੱਕ ਐਲਾਨ ਕਰਦੀ ਕਿ ਆਇਆ ਕਿ ਜਿਹੜਾ ਵੀ ਖਾਣਾ ਖਾਵੇ ਉਹ ਪਲੇਟ ਤੇ ਚਮਚ ਨਾਲ ਲਈ ਜਾਵੇ। ਉਹ ਕਈ ਇਤਰਾਜ਼ ਕਰਦੇ ਨੇ ਕਿ ਅਸੀਂ ਪਲੇਟ ਚਮਚ ਲੈਣ ਆਏ ਹਾਂ। ਜਿਸ ਟਾਈਮ ਉਹ ਖਾਣਾ ਖਾਂਦੇ ਨੇ ਤੇ ਸੋਨੇ ਦਾ ਚਮਚ ਹੁੰਦਾ ਤੇ ਸੋਨੇ ਦੀ ਪਲੇਟ ਹੁੰਦੀ ਹੈ। ਫਿਰ ਉਹਨਾਂ ਦੇ ਦਿਲ 'ਚ ਲਾਲਚ ਆ ਜਾਂਦਾ। ਫਿਰ ਉਹ ਆਂਦੇ ਨੇ ਠੀਕ ਹੈ ਅਸੀਂ ਲੈ ਜਾਵਾਂਗੇ। ਉਹ ਹਰ ਬੰਦਾ ਨਾ ਜਿਹੜਾ ਖਾਣਾ ਖਾਂਦਾ ਇੱਕ ਇੱਕ ਚਮਚ ਤੇ ਇੱਕ ਇੱਕ ਪਲੇਟ ਸੋਨੇ ਦੀ ਜਿਹੜੀ ਲੈ ਕੇ ਲੱਗੇ ਜਾਂਦੇ ਨੇ। ਇਹ ਉਹਦੀ ਇਸ ਗੱਲ ਨਾਲ ਬੜੀ ਮਸ਼ਹੂਰੀ ਹੋ ਜਾਂਦੀ ਹੈ ਕਿ ਬੱਲੇ ਬੱਲੇ ਜੀ ਸਾਡਾ ਤਾਂ ਬਾਦਸ਼ਾਹ ਹੈਗਾ ਹੀ ਹੈਗਾ ਸੀ। ਇਹ ਜਿਹੜੇ ਆਏ ਨੇ ਲੋਕ ਇਹ ਉਹਨਾਂ ਨਾਲ ਵੀ ਜ਼ਿਆਦਾ ਅਮੀਰ ਨੇ ਜਾਂ
इन्हां को बहुत ज़्यादा मालो जायदाद है। अच्छा जी, उस बादशाह को भी यह गल पहुँच जाती है, लिहाजा वो की करदी है, आपदे प्यो नूं भी यह सुनेहा भेज देंदी है कि साडे घर तुसी दावत ते आओ। उन्होंने नहीं पता हुंदा भी कौन है या कौन नहीं है। तो जिस दिन दावत चली जाती वो भी सुनता है कि यार बड़ा ना है उन्हों का, चलो वेहने चल के। वो आपदे बंदे नूं समझा देंदी कि बादशाह जिवें आवे ना तो तुसीं उहनूं बिठा लेना है। तो उन्हें ठीक है जी। हुण उन्हें की कीता हुंदा है कि जिहड़ा महल छत्तिया हुंदा जां बनाया हुंदा ना, उहदे 7 दरवाजे बनाए हुंदे ने। सेन दे विच 7 दरवाजे साइडां तो बनाए हुंदे ने। उहदी बेटी की करदी, एक दरवाजे थाणी आंदी है, एक लिबास पा के, एक खाना लैके, 7 लिबास पा के आंदी 7 दरवाज़िਆਂ चों, ते 7 खाने लिया के अगे रख देंदी है। तो उन्हें नकाब किया हुंदा है। तो बादशाह नूं पुछदा है आपदे जवाई नूं या उत्थे नौकर नूं भई यह जिहड़ा हैगा मालक इत्थों दा, उहदा किन्नियां बीवियां ने? 7 बीवियां ने। उन्हें नहीं जी, बीवी उहदी इक्को ही है, बीवी उहदी इक्को ही है। उस टाइम वो आ जाती उधरों, कहती है भी अब्बा जी मैनू पहचानिया जे। वो जिस टाइम वहिंदा उहदे अल, उन्हें देख लो कि मैं हुण अमीर तरीन हाँ, हर तरह का लिबास पा के तुहानूं वहाया, तो खाना भी हर तरह का तुहाडे अगे रखिया है कि तुहानूं सिर्फ यह एहसास दिवाउण वास्ते कि असीं रब दा दिता खाने हाँ। तो जिस टाइम असीं उत्थों निकले सां तो खुदा ने साडे ते तरस किया, साडे ते रहम किया, साडे ते अपनी बरकत उंडेली, तो असीं इत्थों तक पहुँचे हाँ क्योंकि साडा ईमान सी कि सानूं रब जिहड़ा वो दिंदा ते असीं खाने हाँ। तो बादशाह उस टाइम यकीन करदा कि वाकई ही इंसान जिहड़ा रब दा दिता खांदा है। उन्हें भी रब ने सानूं इन्नी बरकत दी कि मेरा जिहड़ा शोहर सी तुसीं वो भी दिता है कि मैनूं बीमारी दा मारिया, रब ने उहदे ते रहमत की तो भी इस टाइम सेहत याब है। तो मेरा ईमान सी रब ते रब ने मैनूं उहदा सिला दिता है। तो ये सी साडी अज दी कहानी, अज दा टॉपिक। उम्मीद है कि अज दी कहानी, अज दा टॉपिक तुहानूं अच्छा लगा होएगा। तो नैक्सट वीडियो में फिर तुहाडे नाल मुलाकात होएगी। तद वास्ते मैनूं दिओ इजाज़त। अल्लाह निगहबान। पाकिस्तान जिंदाबाद, पाक फौज पाइंदाबाद।